बिस्मिल्लाहिर्रहमानिर्रहीम। बशीर हुसैन नाज़म। बशीर हुसैन नाज़म गुजरांवाला ਦੇ ਮਹੱਲਾ ਬਖਤੇਵਾਲਾ ਵਿੱਚ 20 ਅਕਤੂਬਰ 1932 ਨੂੰ ਪੈਦਾ ਹੋਏ। ਆਪ ਦੇ ਵਾਲਦ ਦਾ ਨਾਮ ਮੀਆਂ ਗੁਲਾਮ ਹੁਸੈਨ ਸੀ। ਨਾਜ਼ਮ ਹੋਰਾਂ ਮੁੱਢਲੀ ਤਾਲੀਮ ਸ਼ਰਕਪੁਰ ਵਿੱਚ ਹਾਸਲ ਕੀਤੀ। ਫਿਰ 1953 ਵਿੱਚ ਮੈਟ੍ਰਿਕ ਦਾ ਇਮਤਿਹਾਨ ਪਾਸ ਕਰਕੇ ਲਾਹੌਰ ਆ ਗਏ ਅਤੇ ਕਾਰਪੋਰੇਸ਼ਨ ਵਿੱਚ ਮੁਲਾਜ਼ਮਤ ਅਖਤਿਆਰ ਕਰ ਲਈ। ਮੌਲਾਨਾ ਮੁਹੰਮਦ ਲਤੀਫ ਜ਼ਾਰਨੋਸ਼ਾਹੀ, ਮੌਲਾਨਾ ਬਸ਼ੀਰ ਅਹਿਮਦ ਕੁਰੈਸ਼ੀ ਅਤੇ ਮੌਲਾਨਾ ਮੁਹੰਮਦ ਦੀਨ ਕਲੀਮ ਦੀ ਸੰਗਤ ਨਾਜ਼ਮ ਹੋਰਾਂ ਨੂੰ ਹਾਸਲ ਹੋਈ ਅਤੇ ਉਹਨਾਂ ਦੀ ਹਲਾਸ਼ੇਰੀ ਨਾਲ ਆਪ ਨੇ ਮੁਨਸ਼ੀ ਫਾਜ਼ਲ BA ਅਤੇ LLB ਦੇ ਇਮਤਿਹਾਨ ਪਾਸ ਕੀਤੇ। 1969 ਵਿੱਚ MA ਫਾਰਸੀ ਕੀਤਾ ਅਤੇ MA ਪੰਜਾਬੀ 1974 ਵਿੱਚ ਕੀਤਾ। ਆਪ ਉੱਚ ਪੱਧਰ ਦੇ ਨਾਤ ਖ਼ਵਾਨ ਨੇ ਅਤੇ ਡਾਕਟਰ ਇਲਾਮਾ ਮੁਹੰਮਦ ਇਕਬਾਲ ਰਹਿਮਤੁल्लाह ਦਾ ਕਲਾਮ ਡੁੱਬ ਕੇ ਪੜ੍ਹਦੇ ਨੇ। ਪੰਜਾਬੀ ਅਤੇ ਉਰਦੂ ਵਿੱਚ ਸ਼ੇਰ ਕਹਿੰਦੇ ਨੇ। ਨਸਰ ਲਿਖਣ ਵਿੱਚ ਕਮਾਲ ਕੁਦਰਤ ਹਾਸਲ ਹੈ। ਆਪ ਦੀਆਂ ਲਿਖਤਾਂ ਵਿੱਚੋਂ ਔਲੀਆਏ ਮੁਲਤਾਨ, ਹਕਾਇਆਤੇ ਗੰਜਬਖਸ਼, ਅਬਦੀ ਆਵਾਜ਼ਾਂ ਮਸ਼ਹੂਰ ਨੇ। ਸੂਫੀਆਏ ਕਰਾਮ ਦੇ ਹਵਾਲੇ, ਅਹਵਾਲ ਅਤੇ ਆਸਾਰੇ ਕਦੀਮਾ ਦਾ ਮੁਤਾਲਿਆ ਆਪ ਦਾ ਮਹਿਬੂਬ ਮਸ਼ਗਲਾ ਹੈ। ਉਹਨਾਂ ਬਾਰੇ ਲਿਖਣਾ ਆਪ ਦਾ ਖਾਸ ਮੈਦਾਨ ਹੈ। ਜ਼ੁਬਾਨ ਆਸਾਨ ਅਤੇ ਸਾਦਾ ਵਰਤਦੇ ਨੇ, ਜਿਹਦੇ ਪਾਰੋਂ ਮਜ਼ਮੂਨ ਦਾ ਅਸਰ ਦੂਣਾ ਹੋ ਜਾਂਦਾ ਹੈ। ਸ਼ਾਹ ਅਬਦੁਲ ਲਤੀਫ ਬਟਾਈ ਉਹਨਾਂ ਦੇ ਮਜ਼ਮੂਨਾਂ ਵਿੱਚੋਂ ਇੱਕ ਵੰਗੀ ਹੈ, ਯਾਨੀ ਕਿ ਉਹਨਾਂ ਦੇ ਮਜ਼ਮੂਨ ਜਿਹੜੇ ਉਹਨਾਂ ਨੇ ਲਿਖੇ ਨੇ ਉਹਨਾਂ ਦੇ ਵਿੱਚ ਇੱਕ ਨਮੂਨੇ ਦੇ ਤੌਰ 'ਤੇ ਜਿਹੜਾ ਨਾ ਇਹ ਦਿੱਤਾ ਜਾਂਦਾ। ਵੰਗੀ ਕਹਿੰਦੇ ਨਮੂਨਾ, ਯਾਨੀ ਕਿ ਇਲਾਮਾ ਇਕਬਾਲ ਦਾ ਕਲਾਮ ਜਦੋਂ ਪੜ੍ਹਦੇ ਨੇ ਉਹ ਵੀ ਬੜੀ ਨਾ ਇੱਕ ਖਾਸ ਸੋਜ਼, ਤੜਪ ਅਤੇ ਦਰਦ ਨਾਲ ਪੜ੍ਹਦੇ ਨੇ ਕਿ ਸੁਣਨ ਵਾਲੇ ਦੇ ਜਿਹੜਾ ਦਿਲਾਂ ਦੇ ਵਿੱਚ ਖੁੱਭਦਾ ਜਾਂਦਾ। ਅਤੇ ਫਿਰ ਉਹਨਾਂ ਨੇ ਇਹ ਕਿਤਾਬਾਂ ਜਿਹੜੀਆਂ ਲਿਖੀਆਂ ਨੇ ਉਹਨਾਂ ਔਲੀਆਏ ਮੁਲਤਾਨ, ਹਕਾਇਆਤੇ ਗੰਜਬਖਸ਼ ਅਤੇ ਅਬਦੀ ਆਵਾਜ਼ਾਂ ਜਿਹੜੀਆਂ ਉਹਨਾਂ ਦੀਆਂ ਮਸ਼ਹੂਰ ਰਹੀਆਂ ਨੇ। ਫਿਰ ਉਹ ਕਹਿੰਦੇ ਨੇ ਕਿ ਸੂਫੀਆਏ ਕਰਾਮ ਦੇ ਹਵਾਲੇ ਨਾਲ ਅਤੇ ਆਸਾਰੇ ਕਦੀਮਾ ਇਹ ਉਹਨਾਂ ਦਾ ਇੱਕ ਖਾਸ ਮਸ਼ਗਲਾ, ਯਾਨੀ ਕਿ ਉਹਨਾਂ ਦਾ ਇੱਕ ਖਾਸ ਮੌਜ਼ੂ ਹੈ। ਇਹਦੇ ਉੱਤੇ ਉਹਨਾਂ ਕਾਫੀ ਕੁਝ ਜਿਹੜਾ ਨਾ ਲਿਖਿਆ। ਅਤੇ ਜ਼ੁਬਾਨ ਲੋਕਾਂ ਦੀ ਆਮ ਜਿਹੜੇ ਲੋਕ ਬੋਲਦੇ ਨੇ, ਇੱਥੋਂ ਦੇ ਲੋਕਾਂ ਦੀ ਜ਼ੁਬਾਨ ਜਿਹੜੀ ਨਾ ਉਹ ਵਰਤੀ ਹੈ। ਅੱਗੇ ਸਬਕ ਵੱਲ ਵਧਦੇ ਹਾਂ। ਸ਼ਾਹ ਅਬਦੁਲ ਲਤੀਫ ਬਟਾਈ ਰਹਿਮਤੁल्लाह ਅਲੈਹ 17ਵੀਂ ਸਦੀ ਈਸਵੀ ਦੇ ਅਖੀਰ ਅਤੇ 18ਵੀਂ ਸਦੀ ਦੇ ਮੁੱਢ ਵਿੱਚ ਪੰਜਾਬ ਦੀ ਧਰਤੀ ਸਿਆਸੀ ਤੌਰ 'ਤੇ ਬਦਅਮਨੀ ਅਤੇ ਇੰਤਸ਼ਾਰ ਦਾ ਸ਼ਿਕਾਰ ਸੀ। ਲੋਕ ਸਕੂਨ ਅਤੇ ਦਿਲੀ ਇਤਮਾਨਾਨ ਲੱਭਦੇ ਸਨ। ਉਸ ਸਮੇਂ ਵਾਰਿਸ ਸ਼ਾਹ ਅਤੇ ਸੈਯਦ ਬੁੱਲੇ ਸ਼ਾਹ ਵਰਗੇ ਵੱਡੇ ਸ਼ਾਇਰਾਂ ਨੇ ਲੋਕਾਂ ਨੂੰ ਆਪੋ ਵਿੱਚ ਪਿਆਰ ਮੁਹੱਬਤ ਨਾਲ ਭਰਾ ਬਣ ਕੇ ਰਹਿਣ ਦਾ ਦਰਸ ਦਿੱਤਾ ਅਤੇ ਅੱਲਾ ਦੀ ਇਬਾਦਤ ਵੱਲ ਪ੍ਰੇਰਿਆ, ਤਾਂ ਜੇ ਉਹਨਾਂ ਨੂੰ ਜ਼ਹਿਨੀ ਸਕੂਨ ਅਤੇ ਦਿਲੀ ਇਤਮਾਨਾਨ ਹਾਸਲ ਹੋਵੇ। ਯਾਨੀ ਕਿ ਵਾਰਿਸ ਸ਼ਾਹ ਅਤੇ ਬੁੱਲੇ ਸ਼ਾਹ ਜਿਹੜੇ ਨੇ ਉਸ ਸਮੇਂ ਦੇ ਵੱਡੇ ਸ਼ਾਇਰ ਸਨ ਅਤੇ ਉਹਨਾਂ ਨੇ ਲੋਕਾਂ ਨੂੰ ਭਾਈਚਾਰਾ, ਅਮਨ, ਪਿਆਰ ਅਤੇ ਮੁਹੱਬਤ ਨਾਲ ਰਹਿਣ ਵੱਲ ਜਿਹੜਾ ਨਾ ਪ੍ਰੇਰਿਆ, ਜਾਂ ਉਹਨਾਂ ਨੂੰ ਦਾਵਤ ਦਿੱਤੀ। ਉਹਨਾਂ ਨੂੰ ਆਖਿਆ ਕਿ ਤੁਸੀਂ ਇੱਕ ਦੂਜੇ ਨਾਲ ਭਰਾ ਬਣ ਕੇ ਰਹੋ, ਇਹ ਲੜਾਈਆਂ, ਇਹ ਨਫ਼ਰਤਾਂ, ਇਹਨਾਂ ਦੇ ਵਿੱਚ ਕੁਝ ਨਹੀਂ ਰੱਖਿਆ। ਉਸੇ ਦੌਰ ਵਿੱਚ ਸਿੰਧ ਦੀ ਸਰਜ਼ਮੀਨ ਉੱਤੇ ਅਖਲਾਕੀ ਭਾਈਚਾਰੇ ਅਤੇ ਇਨਸਾਨੀਅਤ ਦੇ ਇਹਤਰਾਮ ਦਾ ਦਰਸ ਆਮ ਕਰਨ ਦੀ ਜ਼ਿੰਮੇਦਾਰੀ ਸ਼ਾਹ ਅਬਦੁਲ ਲਤੀਫ ਬਟਾਈ ਅੰਜਾਮ ਦੇ ਰਹੇ ਸਨ। ਸ਼ਾਹ ਅਬਦੁਲ ਲਤੀਫ ਬਟਾਈ ਨਾ ਸਿਰਫ ਸਿੰਧੀ ਜ਼ੁਬਾਨ ਦੇ ਅਜ਼ੀਮ ਸੂਫੀ ਸ਼ਾਇਰ ਸਨ, ਸਗੋਂ ਉੱਚ ਪੱਧਰ ਦੇ ਮੁਫੱਕਰ ਵੀ ਸਨ। ਵੀ ਕਿ ਉਸ ਟਾਈਮ ਜਿਹੜਾ ਨਾ ਜਦੋਂ ਇੱਧਰ ਪੰਜਾਬ ਦੇ ਵਿੱਚ ਬੁੱਲੇ ਸ਼ਾਹ ਅਤੇ ਵਾਰਿਸ ਸ਼ਾਹ ਸਨ, ਉਸੇ ਵਕਤ ਸ਼ਾਹ ਅਬਦੁਲ ਲਤੀਫ ਬਟਾਈ ਨੇ ਸਿੰਧ ਦੇ ਲੋਕਾਂ ਨੂੰ ਜਿਹੜਾ ਨਾ ਭਾਈਚਾਰਾ ਅਤੇ ਇਸ ਤਰ੍ਹਾਂ ਦੀ ਜਿਹੜਾ ਨਾ ਉੱਥੇ ਵੀ ਦਰਸ ਦਿੱਤਾ। ਆਪ 1990 ਵਿੱਚ ਮਟਾਰੀ ਯਾਨੀ ਮੁਤਅਲਵੀ ਦੇ ਨੇੜੇ ਇੱਕ ਪਿੰਡ ਹਾਲਾ ਹਵੇਲੀ ਵਿੱਚ ਪੈਦਾ ਹੋਏ। ਆਪ ਦੇ ਵਾਲਦ ਹਬੀਬੁੱਲਾ ਰਹਿਮਤੁल्लाह ਅਲੈਹ ਬੜੇ ਪਰਹੇਜ਼ਗਾਰ ਅਤੇ ਬੜੇ ਦਰਦਮੰਦ ਇਨਸਾਨ ਸਨ। ਉਹ ਬਿਲੜੀ ਦੇ ਮਤਵੱਲੀ ਸਈਦਾਂ ਨਾਲ ਤਲਕ ਰੱਖਦੇ ਸਨ ਅਤੇ ਸਿੰਧ ਦੇ ਮਸ਼ਹੂਰ ਸ਼ਾਇਰ ਅਤੇ ਸੂਫੀ ਸੈਯਦ ਅਬਦੁਲ ਕਰੀਮ ਹੋਰਾਂ ਦੀ ਔਲਾਦ ਵਿੱਚੋਂ ਸਨ। ਸ਼ਾਹ ਅਬਦੁਲ ਲਤੀਫ ਬਟਾਈ ਰਹਿਮਤੁल्लाह ਅਲੈਹ ਨੇ ਮੁੱਢਲੀ ਤਾਲੀਮ ਅਤੇ ਤਰਬੀਅਤ ਆਪਣੇ ਵਾਲਦ ਕੋਲੋਂ ਹਾਸਲ ਕੀਤੀ। ਉਹਨਾਂ ਦੀ ਮਿਹਨਤ ਦਾ ਇਹ ਫਲ ਸੀ ਪਈ ਸ਼ਾਹ ਹੋਰਾਂ ਦੇ ਮਨ ਵਿੱਚ ਅੱਲਾਹ ਤਾਲਾ ਦੇ ਇਸ਼ਕ ਦਾ ਬੂਟਾ ਬੜੀ ਛੇਤੀ ਪੁੰਗਰ ਪਿਆ ਅਤੇ ਵੇਖਦਿਆਂ ਇੱਕ ਸੰਘਣਾ ਰੁੱਖ ਦਾ ਰੂਪ ਧਾਰ ਗਿਆ। ਸ਼ਾਹ ਅਬਦੁਲ ਲਤੀਫ ਬਟਾਈ ਰਹਿਮਤੁल्लाह ਅਲੈਹ ਨੂੰ ਸਫ਼ਰ ਦਾ ਬਹੁਤ ਸ਼ੌਕ ਸੀ। ਆਪ ਜਵਾਨੀ ਵਿੱਚ ਆਪਣੇ ਘਰੋਂ ਨਿਕਲੇ ਅਤੇ ਸਿੰਧ ਦੀ ਇੱਕ ਨੁੱਕਰ ਤੋਂ ਲੈ ਕੇ ਦੂਜੀ ਨੁੱਕਰ ਤੀਕਰ ਸਫ਼ਰ ਕਰਕੇ ਇੱਕ ਲੰਮੇਰੇ ਅਰਸੇ ਮਗਰੋਂ ਆਪਣੇ ਪਿੰਡ ਪਰਤੇ।
ਕੁਝ ਲਿਖਾਰੀਆਂ ਨੇ ਦੱਸ ਪਾਈ ਕਿ ਭਈ ਆਪ ਸਫ਼ਰ ਕਰਦੇ ਹੋਏ ਕਾਬਲ ਕੰਧਾਰ ਤਿਕਰ ਵੀ ਗਏ, ਪਰ ਅਦਬ ਦੀਆਂ ਤਾਰੀਖਾਂ ਵਿੱਚ ਇਸ ਗੱਲ ਦਾ ਕੋਈ ਪੱਕਾ ਪਿੱਡਾ ਸਬੂਤ ਨਹੀਂ ਮਿਲਦਾ। ਆਪ ਨੇ ਵਤਨ ਪਰਤ ਕੇ ਹਾਲਾ ਦੇ ਨੇੜੇ ਕਰਾਰ ਹਾਲਾ ਦੇ ਸਾਹਿਲ ਦੇ ਇੱਕ ਟੀਲੇ ਉੱਤੇ ਵਸੋਂ ਹੱਸ ਇਖਤਿਆਰ ਕੀਤੀ। ਸਿੰਧੀ ਜ਼ੁਬਾਨ ਵਿੱਚ ਟੀਲੇ ਨੂੰ ਭੱਟ ਆਖਿਆ ਜਾਂਦਾ ਹੈ ਅਤੇ ਆਪ ਦੀ ਨਿਸਬਤ ਪਾਰੋਂ ਉਹ ਟੀਲਾ ਭੱਟ ਸ਼ਾਹ ਦੇ ਨਾਂ ਨਾਲ ਮਸ਼ਹੂਰ ਹੋ ਗਿਆ। ਹਾਲੇ ਆਪ ਭੱਟ ਸ਼ਾਹ ਦੇ ਤਮੀਰੀ ਕੰਮਾਂ ਤੋਂ ਵਿਹਲੇ ਨਹੀਂ ਹੋਏ ਸਨ ਕਿ ਆਪ ਦੇ ਵਾਲਿਦ ਅੱਲਾ ਨੂੰ ਪਿਆਰੇ ਹੋ ਗਏ। ਸ਼ਾਹ ਅਬਦੁਲ ਲਤੀਫ ਬਟਾਈ ਰਹਿਮਤੁल्लाह ਅਲੈਹ ਨਾ ਸਿਰਫ ਬਾਕਮਾਲ ਸ਼ਾਇਰ ਸਨ ਅਤੇ ਮੁਫੱਕਰ ਸਨ, ਸਗੋਂ ਉੱਚੇ ਅਤੇ ਸੁੱਚੇ ਇਨਸਾਨ ਵੀ ਸਨ। ਆਪ ਦੇ ਕਲਾਮ ਵਿੱਚ ਥਾਂ ਥਾਂ ਇਨਸਾਨੀਅਤ ਦੀ ਭਲਾਈ, ਇਨਸਾਨੀਅਤ ਦੀ ਖਿਦਮਤ ਅਤੇ ਬਰਤਰੀ ਦਾ ਅਹਿਸਾਸ ਉਗੜਵਾਂ ਹੈ। ਆਪ ਆਖਦੇ ਸਨ ਕਿ ਇਨਸਾਨ ਅਸ਼ਰਫੁਲ ਮਖਲੂਕਾਤ ਹੈ, ਇਸ ਪਾਰੋਂ ਉਸ ਨੂੰ ਦੁਨੀਆ ਦੀ ਚੰਗਿਆਈ ਲਈ ਚੰਗੇ ਅਤੇ ਨੇਕ ਅਮਲ ਕਰਨੇ ਚਾਹੀਦੇ ਨੇ। ਆਪ ਕੌਲ ਦੇ ਸੱਚੇ ਅਤੇ ਅਮਲ ਦੇ ਪੱਕੇ ਸਨ। ਆਪ ਜੋ ਕੁਝ ਫਰਮਾਉਂਦੇ ਸਨ ਉਹਦੇ 'ਤੇ ਅਮਲ ਵੀ ਕਰਦੇ ਸਨ ਅਤੇ ਲੋਕਾਈ ਨੂੰ ਵੀ ਕੌਲ ਅਤੇ ਅਮਲ ਦੀ ਸੱਚਾਈ ਦਾ ਦਰਸ ਦਿੰਦੇ ਸਨ। ਇਸ ਲਈ ਆਪ ਨੂੰ ਹਯਾਤੀ ਦਾ ਮੁਫੱਸਰ ਵੀ ਆਖਿਆ ਜਾਂਦਾ ਹੈ। ਆਪ ਦੇ ਕਲਾਮ ਵਿੱਚ ਬੜੇ ਆਰਫਾਨਾ ਮਜ਼ਮੂਨ ਬਿਆਨ ਹੋਏ ਨੇ। ਉਹਨਾਂ ਵਿੱਚ ਇੰਨਾ ਕੁ ਅਸਰ ਹੈ ਕਿ ਭਈ ਦਿਲ ਦੀ ਡੂੰਘਾਈਆਂ ਵਿੱਚ ਲੈ ਜਾਂਦੇ ਨੇ ਅਤੇ ਪੜ੍ਹਨ ਵਾਲੇ ਦੀ ਹਾਲਤ ਬਦਲ ਕੇ ਰੱਖ ਦਿੰਦੇ ਨੇ ਅਤੇ ਉਹ ਆਪ ਦੇ ਰੂਹਾਨੀ ਫੈਜ਼ ਦੇ ਦਰਿਆ ਵਿੱਚ ਗੁੰਮ ਹੋ ਜਾਂਦਾ ਹੈ। ਸ਼ਾਹ ਅਬਦੁਲ ਲਤੀਫ ਬਟਾਈ ਸਿੰਧੀ ਜ਼ੁਬਾਨ ਦੇ ਬਹੁਤ ਵੱਡੇ ਸੂਫੀ ਸ਼ਾਇਰ ਸਨ। ਆਪ ਅੱਲਾ ਦੇ ਸੱਚੇ ਆਸ਼ਿਕ ਸਨ। ਆਪ ਦੀ ਸਾਰੀ ਸ਼ਾਇਰੀ ਅੱਲਾ ਦੇ ਸੱਚੇ ਇਸ਼ਕ ਦੇ ਜਜ਼ਬੇ ਵਿੱਚ ਡੁੱਬੀ ਹੋਈ ਹੈ। ਆਪ ਦਾ ਹਰ ਸ਼ੇਰ ਇਨਸਾਨੀ ਰੂਹ ਨੂੰ ਬੇਚੈਨ ਕਰਕੇ ਅੱਲਾਹ ਤਾਲਾ ਦੀ ਮੁਹੱਬਤ ਵੱਲ ਲੈ ਜਾਂਦਾ ਹੈ। ਆਪ ਫਰਮਾਉਂਦੇ ਨੇ, ਰੋਜ਼ੇ ਅਤੇ ਨਮਾਜ਼ਾਂ ਵੀ ਸੋਹਣਾ ਕੰਮ ਹੈ, ਸੱਚੇ ਰੱਬ ਦੀ ਇਬਾਦਤ ਹੈ, ਪਰ ਉਹਦਾ ਲੁਤਫ ਵੀ ਕੁਝ ਹੋਰ ਹੈ ਜਦੋਂ ਦਿਲ ਦੀ ਅੱਖ ਨਾਲ ਰੱਬ ਦਾ ਦੀਦਾਰ ਕੀਤਾ ਜਾਂਦਾ ਹੈ। ਆਪ ਫਰਮਾਉਂਦੇ ਨੇ ਭਈ ਤਖਲੀਕ ਤੋਂ ਪਹਿਲੋਂ ਮੈਂ ਖੁੱਲ੍ਹੀਆਂ ਹਵਾਵਾਂ ਅਤੇ ਖਲਾਵਾਂ ਵਿੱਚ ਅਜ਼ਲੀ ਹੁਸਨ ਨੂੰ ਆਪਣੀ ਪੂਰੀ ਚਮਕ ਧਮਕ ਅਤੇ ਜੋਬਨ ਵਿੱਚ ਵੇਖਿਆ। ਹੁਣ ਉਹ ਜਲਵਾ ਹਰ ਵੇਲੇ ਮੇਰੀਆਂ ਅੱਖਾਂ ਸਾਹਮਣੇ ਮੌਜੂਦ ਹੁੰਦਾ ਹੈ ਅਤੇ ਉਸੇ ਜਲਵੇ ਦੇ ਲੁਤਫ ਵਿੱਚ ਡੁੱਬਿਆ ਰਹਿੰਦਾ ਵਾਂ। ਲੁਤਫ ਅਤੇ ਸਰਸ਼ਾਰੀ ਦੀ ਇਹ ਕੈਫੀਅਤ ਮੈਥੋਂ ਸ਼ੇਰ ਅਖਵਾਉਂਦੀ ਹੈ। ਆਪ ਦਾ ਇਸ਼ਾਰਾ ਹੈ ਭਈ ਜਿਸ ਦਿਲ ਅੰਦਰ ਲਾਲਚ, ਖੁਦਗਰਜ਼ੀ, ਦੁਸ਼ਮਣੀ ਅਤੇ ਕ੍ਰੋਧ ਹੋਵੇ ਉਹ ਦਿਲ ਬੁੱਤ ਕਦਾ ਹੈ, ਯਾਨੀ ਕਿ ਉਹ ਦਿਲ ਉਸ ਮੰਦਰ ਵਾਕਵੇ ਜਾਂ ਜਿੱਥੇ ਹਿੰਦੂ ਬੁੱਤਾਂ ਦੀ ਪੂਜਾ ਕਰਦੇ ਨੇ, ਜਾਂ ਬੁੱਤ ਕਦਾ ਜਿੱਥੇ ਬੁੱਤ ਰੱਖੇ ਗਏ ਹੋਣ ਉਸ ਦਿਲ ਵਾਕਣ ਹੈ। ਕਿਹੜੀ ਚੀਜ਼ ਦਾ ਬੁੱਤ? ਲਾਲਚ ਦੇ ਬੁੱਤ, ਖੁਦਗਰਜ਼ੀ ਦੇ ਬੁੱਤ, ਦੁਸ਼ਮਣੀ ਦੇ ਬੁੱਤ। ਅੰਦਰ ਇਹਨਾਂ ਬੁੱਤਾਂ ਨੂੰ ਤੋੜ ਕੇ ਦਿਲ ਅੰਦਰ ਅੱਲਾ ਦੀ ਮੁਹੱਬਤ ਪੈਦਾ ਕਰਨੀ ਚਾਹੀਦੀ ਹੈ, ਜਿਹਦੇ ਵਿੱਚੋਂ ਅੱਲਾਹੁ ਅਕਬਰ ਦੀ ਆਵਾਜ਼ ਬੁਲੰਦ ਹੋਵੇ, ਕਿਉਂ ਜੇ ਅੱਲਾ ਦਾ ਜ਼ਿਕਰ ਦਿਲ ਨੂੰ ਸਕੂਨ ਅਤੇ ਮਾਰਫਤ ਵਰਗੀ ਨੇਮਤ ਅਤਾ ਕਰਦਾ ਹੈ। ਹਮਦ ਕਰਾਂ ਮੈਂ ਰੱਬ ਦੀ ਜਿਸ ਦੀ ਉੱਚੀ ਸ਼ਾਨ, ਸ਼ੁਕਰ ਕਰਾਂ ਕਿੰਜ ਉਸ ਦਾ ਉਹਦੇ ਕਈ ਅਹਿਸਾਨ, ਜ਼ਾਹਿਰ ਬਾਤਨ ਉਸ ਦਾ ਬਖਸ਼ੇ ਤੁਧ ਗਿਆਨ, ਅਤੇ ਮਨ ਦਾ ਮਣਕਾ ਫੇਰ ਤੂੰ ਉਹਦਾ ਰੱਖ ਧਿਆਨ, ਪਿਆਰ ਕਰੇ ਜੋ ਉਸ ਨੂੰ ਪਾਵੇ ਉਹ ਅਰਫਾਨ, ਉਹਦੇ ਦਰ 'ਤੇ ਸੀਸ ਝੁਕਾਉਣਾ ਇਹੋ ਦੀਨ ਈਮਾਨ, ਜ਼ਿਕਰ ਲਤੀਫ ਖੁਦਾਵੰਦ ਬਖਸ਼ੇ ਅਮਨ ਅਮਾਨ। ਆਉਂਦਾ ਕਿ ਹਮਦ ਕਰ ਉਸ ਰੱਬ ਦੀ ਜਿਹਦੀ ਸਾਰਿਆਂ ਤੋਂ ਉੱਚੀ ਸ਼ਾਨ ਹੈ, ਸ਼ੁਕਰ ਕਰਾਂ ਕਿੰਜ ਉਸ ਦਾ ਉਹਦੇ ਕਈ ਅਹਿਸਾਨ। ਵੀ ਮੈਂ ਉਹਦਾ ਕਿਹੜੀ ਗਲਤ ਸ਼ੁਕਰੀਆ ਅਦਾ ਕਰਾਂ। ਉਸ ਮੈਨੂੰ ਹੱਥ ਦਿੱਤੇ ਨੇ, ਕੰਨ ਦਿੱਤੇ ਨੇ, ਖਾਣ ਨੂੰ ਦਿੱਤਾ ਹੈ, ਪੀਣ ਨੂੰ ਦਿੱਤਾ ਹੈ, ਪਾਣ ਨੂੰ ਦਿੱਤਾ ਹੈ, ਹੰਡਾਉਣ ਨੂੰ ਦਿੱਤਾ ਹੈ, ਇਹ ਸੂਰਜ ਵਰਗੀ ਨੇਮਤ ਦਿੱਤੀ ਹੈ, ਚੰਨ ਸਿਤਾਰਿਆਂ ਵਰਗੀਆਂ ਨੇਮਤਾਂ ਦਿੱਤੀਆਂ ਨੇ, ਉਸ ਮੈਨੂੰ ਠੰਡੀ ਹਵਾ ਦਿੱਤੀ ਹੈ, ਜ਼ਮੀਨ ਦਿੱਤੀ ਹੈ, ਪਾਣੀ ਦਿੱਤਾ ਹੈ, ਕਿਹੜੀ ਨੇਮਤ ਦਾ ਮੈਂ ਉਹਦਾ ਸ਼ੁਕਰੀਆ ਅਦਾ ਕਰਾਂ। ਨਾਲ ਹੀ ਕਹਿੰਦਾ ਕਿ ਜ਼ਾਹਿਰ ਬਾਤਨ ਉਸ ਦਾ ਬਖਸ਼ੇ ਤੁਧ ਗਿਆਨ, ਕਿ ਜ਼ਾਹਿਰ ਬਾਤਨ ਕਦੀ ਉਹ ਜ਼ਹਿਰ ਹੁੰਦਾ ਹੈ ਇਹਨਾਂ ਆਪਣੀਆਂ ਨਿਸ਼ਾਨੀਆਂ ਦੀ ਵਜ੍ਹਾ ਤੋਂ, ਅਤੇ ਕਦੀ ਉਹ ਛੁਪ ਜਾਂਦਾ ਹੈ, ਅਤੇ ਉਹਦਾ ਜ਼ਾਹਿਰ ਬਾਤਨ ਜਿਹੜਾ ਨਾ ਉਹ ਤੈਨੂੰ ਜਿਹੜਾ ਨਾ ਗਿਆਨ ਬਖਸ਼ਦਾ ਹੈ। ਅਤੇ ਮਨ ਦਾ ਮਣਕਾ ਫੇਰ ਤੂੰ ਉਹਦਾ ਰੱਖ ਧਿਆਨ, ਕਿ ਮਨ ਦੇ ਮਣਕੇ ਨੂੰ ਨਾ ਰੱਬ ਦੀ ਯਾਦ ਵੱਲ ਗਾਫਲ ਕਰ, ਉਹਦੇ ਵੇਖ ਅਤੇ ਮੁੜ ਉਹਦਾ ਮਣਕਾ ਫੇਰ। ਪਿਆਰ ਕਰੇ ਜੋ ਉਸ ਨੂੰ ਪਾਵੇ ਉਹ ਅਰਫਾਨ, ਅਤੇ ਜਿਹੜਾ ਅੱਲਾ ਪਾਕ ਨੂੰ ਪਿਆਰ ਕਰਦੇ ਨੇ, ਜਿਹੜਾ ਅੱਲਾ ਪਾਕ ਨਾਲ ਲਹੂ ਲਾ ਲੈਂਦੇ ਨੇ, ਜਿਹੜੇ ਅੱਲਾ ਪਾਕ ਦੀ
ਅੱਗੇ ਆਪਣਾ ਸਿਰ ਝੁਕਾ ਲੈਂਦੇ ਨੇ, ਉਹਦੀ ਇਬਾਦਤ ਕਰਦੇ ਨੇ, ਉਹੀ ਲੋਕ ਮੰਜ਼ਿਲਾਂ ਪਾਉਂਦੇ ਨੇ। ਉਹਦੇ ਦਰ 'ਤੇ ਸੀਸ ਝੁਕਾਉਣਾ ਇਹੋ ਦੀਨ ਈਮਾਨ ਕਿ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਜਦੋਂ ਮੈਰਾਜ 'ਤੇ ਗਏ ਨੇ ਅਤੇ ਉਹਨਾਂ ਨਮਾਜ਼ਾਂ ਦਾ ਤੋਹਫਾ ਲਿਆਂਦਾ, ਅਤੇ ਯਾਨੀ ਕਿ ਉਹ ਨਮਾਜ਼ ਸਾਡੇ ਵਾਸਤੇ ਮੈਰਾਜ ਹੈ। ਅਤੇ ਉਹ ਕਹਿੰਦੇ ਨੇ ਕਿ ਜੇ ਅਗਰ ਅੱਲਾਹ ਤਾਲਾ ਦੇ ਵਾਸਤੇ ਅਸੀਂ ਸੀਸ ਨੂੰ ਝੁਕਾਵੀਏ, ਯਾਨੀ ਆਪਣੇ ਸਿਰ ਨੂੰ ਮੱਥਾ ਟੇਕੀਏ, ਅਤੇ ਇਹੋ ਹੀ ਸਾਡਾ ਦੀਨ ਈਮਾਨ ਹੋਣਾ ਚਾਹੀਦਾ। ਉਹਦੇ ਤੋਂ ਇਲਾਵਾ ਕਿਸੇ ਅੱਗੇ ਮੱਥਾ ਟੇਕਣਾ ਨਹੀਂ ਚਾਹੀਦਾ। ਜ਼ਿਕਰ ਲਤੀਫ ਖੁਦਾਵੰਦ ਵਾਲਾ ਬਖਸ਼ੇ ਅਮਨ ਅਮਾਨ, ਅਤੇ ਜ਼ਿਕਰ ਜਦੋਂ ਉਸ ਰੱਬ ਤਾਲਾ ਦਾ ਕਰੀਏ ਅਤੇ ਸਾਡੇ ਅੰਦਰ ਅਮਨ ਅਮਾਨ ਜਿਹੜਾ ਹੁੰਦਾ, ਇਹ ਗੱਲ ਚਿੱਟੇ ਦਿਨ ਵਾਂਗੂ ਰੋਸ਼ਨ ਇਹ ਪਈ। ਸ਼ਾਹ ਅਬਦੁਲ ਲਤੀਫ ਭਟਾਈ ਹੋਰਾਂ ਸਿੰਧੀ ਜ਼ੁਬਾਨ ਅਤੇ ਸਿੰਧੀ ਸ਼ਾਇਰੀ ਨੂੰ ਜਿਸ ਟਿਸੀ ਉੱਤੇ ਪੜ੍ਹਾਇਆ, ਉਹਦੀ ਕਿਧਰੇ ਮਿਸਾਲ ਨਹੀਂ ਲੱਭਦੀ। ਆਪ ਨੇ ਸ਼ਾਇਰੀ ਦਾ ਫਨ ਕਿਸੇ ਮੁਰਸ਼ਿਦ ਜਾਂ ਉਸਤਾਦ ਕੋਲੋਂ ਨਹੀਂ ਸਿੱਖਿਆ, ਸਗੋਂ ਆਪ ਨੂੰ ਇਹ ਖੂਬੀ ਅੱਲਾ ਵੱਲੋਂ ਅਤਾ ਹੋਈ ਸੀ। ਆਪ ਜਮਾਂਦਰੂ ਸ਼ਾਇਰ ਸਨ। ਆਪ ਆਮ ਗੱਲ ਕਥ ਕਰਦੇ ਸਨ ਅਤੇ ਉਹ ਵੀ ਸ਼ੇਰ ਦਾ ਰੂਪ ਧਾਰ ਲੈਂਦੀ ਸੀ। ਆਪ ਨੇ ਆਪਣੀ ਸ਼ਾਇਰੀ ਬਾਰੇ ਆਪੋਂ ਲਿਖਿਆ ਹੈ, ਲੋਕੋ ਮੇਰੇ ਕਲਾਮ ਨੂੰ ਸਿਰਫ ਸ਼ੇਰ ਨਾ ਸਮਝੋ ਅਤੇ ਤਫਰੀਹ ਦਾ ਸਮਾਨ ਨਾ ਜਾਣੋ, ਸਗੋਂ ਇਹ ਉਹ ਆਇਤਾਂ ਨੇ ਜਿਹੜੀਆਂ ਇਨਸਾਨ ਦੇ ਦਿਲ ਨੂੰ ਅਸਲ ਬੇਲੀ ਯਾਨੀ ਅੱਲਾ ਵੱਲ ਲੈ ਜਾਂਦੀਆਂ ਨੇ। ਇਹ ਉਹਨਾਂ ਦਾ ਹੁਣ ਆਖਿਆ ਜਾ ਸਕਦਾ ਹੈ ਕਿ ਸ਼ਾਹ ਅਬਦੁਲ ਲਤੀਫ ਭਟਾਈ ਦਾ ਉਹ ਕੌਲ ਕੀ ਉਹਨਾਂ ਸ਼ਾਇਰੀ ਬਾਰੇ ਜਿਹੜਾ ਦਿੱਤਾ ਉਹ ਕੀ ਹੈ, ਇਹਨੂੰ ਤੁਸੀਂ ਅੰਡਰਲਾਈਨ ਕਰ ਲੈਣਾ। ਅਤੇ ਜਵਾਬ ਹੈ ਕਿ ਲੋਕੋ ਮੇਰੇ ਕਲਾਮ ਨੂੰ ਸਿਰਫ ਸ਼ੇਰ ਜਾਂ ਤਫਰੀਹ ਦਾ ਯਾਨੀ ਕਿ ਸਿਰਫ ਸੁਣ ਕੇ ਉਹਦਾ ਮਜ਼ਾ ਮਾਣਨਾ ਇਹ ਨਾ ਸਮਝਣਾ, ਬਲਕਿ ਇਹਨੂੰ ਇੰਝ ਸਮਝੋ ਕਿ ਜਿਵੇਂ ਕੁਰਾਨ ਦੀਆਂ ਆਇਤਾਂ ਨੇ, ਯਾਨੀ ਕਿ ਆਇਤਾਂ ਦੀ ਇਹ ਤਸ਼ਰੀਹ ਹੈ ਕਿ ਜਿਹੜੀਆਂ ਉਹ ਆਇਤਾਂ ਕਿ ਜਿਹੜੀਆਂ ਅੱਲਾਹ ਤਾਲਾ ਵੱਲ ਜਿਹੜੀਆਂ ਨੇ ਇਨਸਾਨ ਨੂੰ ਲੈ ਕੇ ਜਾਂਦੀਆਂ। ਸ਼ਾਹ ਅਬਦੁਲ ਲਤੀਫ ਭਟਾਈ ਦਾ ਕਲਾਮ ਉੱਚੇ ਦਰਜੇ ਦਾ ਕਲਾਮ ਹੈ। ਆਪ ਦੇ ਕਲਾਮ ਵਿੱਚ ਮਸ਼ਰਕੀ ਸ਼ਾਇਰੀ ਦੀਆਂ ਸਭੇ ਖੂਬੀਆਂ ਫਸਾਹਤ, ਬਲਾਗਤ, ਸਲਾਹਸਤ ਅਤੇ ਜਿੱਦਤ ਮੁਕੰਮਲ ਦਰਜੇ ਤੀਕਰ ਮੌਜੂਦ ਨੇ। ਆਪ ਦੇ ਸ਼ੇਰਾਂ ਵਿੱਚ ਸਾਦਗੀ, ਰਵਾਨੀ, ਸ਼ਗੁਫਤਗੀ ਕੁੱਟ ਕੇ ਭਰੀ ਹੋਈ ਹੈ। ਇਹੋ ਵਜ੍ਹਾ ਹੈ ਕਿ ਇੰਨਾ ਚਿਰ ਗੁਜ਼ਰ ਜਾਣ ਦੇ ਬਾਵਜੂਦ ਆਪ ਦੀ ਸ਼ਾਇਰੀ ਅੱਜ ਵੀ ਓਨੀ ਹਰ ਮਨ ਪਿਆਰੀ ਅਤੇ ਮਨ ਖਿੱਚਵੀਂ ਹੈ ਜਿੰਨੀ ਆਪ ਦੀ ਹਯਾਤੀ ਵਿੱਚ ਸੀ। ਆਪ ਦੇ ਕਲਾਮ ਦੀ ਇੱਕ ਹੋਰ ਵੱਡੀ ਖੂਬੀ ਮੌਸੀਕੀਅਤ ਹੈ। ਆਪ ਮੌਸੀਕੀ ਦੇ ਮਾਹਿਰ ਸਨ। ਆਪ ਨੇ ਮੌਸੀਕੀ ਨਾਲ ਭਰੇ ਕਾਫੀਏ, ਗਾਉਂਦੀਆਂ ਹੋਇਆਂ ਰਦੀਫਾਂ ਅਤੇ ਚੋਣਵੇਂ ਲਫ਼ਜ਼ ਵਰਤ ਕੇ ਕਲਾਮ ਵਿੱਚ ਮੌਸੀਕੀ ਪੈਦਾ ਕਰ ਦਿੱਤੀ ਹੈ। ਸਿੰਧ ਵਿੱਚ ਕੋਈ ਮੇਲਾ, ਕੋਈ ਉਰਸ ਜਾਂ ਕੋਈ ਤਕਰੀਬ ਅਜਿਹੀ ਨਹੀਂ ਹੁੰਦੀ ਜਿਹਦੇ ਵਿੱਚ ਸ਼ਾਹ ਅਬਦੁਲ ਲਤੀਫ ਭਟਾਈ ਦਾ ਕਲਾਮ ਗਾਇਆ ਨਹੀਂ ਜਾਂਦਾ। ਕਈ ਮੌਸੀਕਾਰਾਂ ਨੇ ਆਪ ਦਾ ਕਲਾਮ ਗਾ ਕੇ ਮੌਸੀਕੀ ਦੀ ਦੁਨੀਆ ਵਿੱਚ ਉੱਚਾ ਨਾਂ ਪੈਦਾ ਕੀਤਾ ਹੈ। ਸ਼ਾਹ ਅਬਦੁਲ ਲਤੀਫ ਭਟਾਈ ਦਾ ਸ਼ੇਰੀ ਮਜਮੂਆ ਸ਼ਾਹ ਜੋ ਰਸਾਲੋ ਦੇ ਨਾਂ ਨਾਲ ਮਸ਼ਹੂਰ ਹੈ। ਇਹਦੀ ਵੰਡ 31 ਸੁਰਾਂ 11 ਗੁਣਿਆਂ ਵਿੱਚ ਕੀਤੀ ਗਈ ਹੈ ਅਤੇ ਬਹੁਤੀਆਂ ਸੁਰਾਂ ਦੇ ਨਾਂ ਸਿੰਧ ਦੀ ਲੋਕ ਮੌਸੀਕੀ, ਲੋਕ ਦਾਸਤਾਨਾਂ ਦੇ ਨਾਵਾਂ ਦੀ ਮੁਨਾਸਬਤ ਨਾਲ ਰੱਖੇ ਗਏ ਨੇ, ਜਿਵੇਂ ਸੋਹਣੀ ਮਾਹੀਵਾਲ, ਮੋਹਮਲ ਰਾਣੋ, ਸੋਠ, ਉਮਰ ਮਾਰਵੀ ਅਤੇ ਲੈਲਾ ਚਨੇਸਰ ਵਗੈਰਾ। ਸ਼ਾਹ ਅਬਦੁਲ ਲਤੀਫ ਭਟਾਈ ਰਹਿਮਤੁल्लाह ਅਲੈਹ ਹੋਰਾਂ ਨਾ ਸਿਰਫ ਸ਼ਾਇਰੀ ਰਾਹੀਂ ਲੋਕਾਂ ਦੀ ਰਹਿਨੁਮਾਈ ਕੀਤੀ, ਸਗੋਂ ਆਪਣੇ ਮੁਰੀਦਾਂ ਦੀ ਇੰਝ ਤਰਬੀਅਤ ਕੀਤੀ ਪਈ ਉਹ ਸਿੰਧੀ ਜ਼ੁਬਾਨ ਦੇ ਮਸ਼ਹੂਰ ਸ਼ਾਇਰ ਬਣ ਗਏ। ਉਹਨਾਂ ਵਿੱਚੋਂ ਤਮੀਰ ਫ਼ਕੀਰ ਅਤੇ ਅਨਾਇਤੁੱਲਾ ਚੋਡੋ ਖਾਸ ਤੌਰ 'ਤੇ ਕਾਬਿਲ ਜ਼ਿਕਰ ਨੇ। ਸ਼ਾਹ ਸਾਹਿਬ ਦਾ ਵਿਸਾਲ 1752 ਵਿੱਚ ਹੋਇਆ। ਕਲਵਾੜਾ ਖਾਨਦਾਨ ਦੇ ਹਾਕਮ ਗੁਲਾਮ ਸ਼ਾਹ ਨੇ ਆਪ ਦਾ ਸ਼ਾਨਦਾਰ ਮਜ਼ਾਰ ਤਮੀਰ ਕਰਾਇਆ ਅਤੇ ਆਪ ਦੀ ਸ਼ਾਇਰੀ ਦਾ ਮਜਮੂਆ ਸ਼ਾਹ ਜੋ ਰਸਾਲੋ ਦੇ ਨਾਂ ਨਾਲ ਆਪ ਦੀ ਵਫਾਤ ਤੋਂ ਕੋਈ 114 ਵਰ੍ਹੇ ਬਾਅਦ 1866 ਵਿੱਚ ਛਾਪੇ ਚੜ੍ਹਿਆ। ਆਪ ਦੇ ਕਲਾਮ ਦਾ ਤਰਜਮਾ ਦੁਨੀਆ ਦੀਆਂ ਮੁਖਤਲਿਫ ਜ਼ੁਬਾਨਾਂ ਵਿੱਚ ਹੋ ਚੁੱਕਿਆ ਹੈ। ਆਪ ਦੇ ਦੂਜੇ ਸੂਫੀ ਸ਼ਾਇਰਾਂ ਵਾਂਗਰ ਦੁਨੀਆ ਦੇ ਫਾਨੀ ਅਤੇ ਆਰਜ਼ੀ ਹੋਣ ਦਾ ਕਈ ਥਾਵਾਂ 'ਤੇ ਜ਼ਿਕਰ ਫਰਮਾਇਆ। ਦੱਸਿਆ ਕਿ ਇਨਸਾਨ ਦੀ ਹਯਾਤੀ ਬੇਸਬਾਤ ਹੈ ਅਤੇ ਸਿਰਫ ਅੱਲਾਹ ਤਾਲਾ ਦੀ ਜ਼ਾਤ ਅਜ਼ਲੀ ਅਤੇ ਅਬਦੀ ਹੈ। ਇਸ ਲਈ ਆਪ ਇਨਸਾਨ ਨੂੰ ਦੁਨੀਆ ਦੀਆਂ ਰੰਗੀਨੀਆਂ ਤੋਂ ਮੂੰਹ ਮੋੜ ਕੇ ਮੌਤ ਤੋਂ ਬਾਅਦ ਸਦਾ ਦੀ ਹਯਾਤੀ ਵਿੱਚ ਕਾਮਯਾਬੀ ਹਾਸਲ ਕਰਨ ਲਈ ਆਖਰਤ ਦੀ ਫਿਕਰ ਵੱਲ ਪ੍ਰੇਰਦੇ ਨੇ। ਤੇ ਸੌਂ ਕੇ ਤੂੰ ਰਾਤ ਲੰਘਾਈ, ਅੱਖੀਂ ਅਜੇ ਖੁਮਾਰ, ਚੱਲਣ ਲਈ ਤਿਆਰ ਹੋ ਸਜਣਾ, ਚੱਲਣ ਲਈ ਤਿਆਰ, ਤੇ ਬਾਦਬਾਨ ਨੂੰ ਖੋਲ ਕੇ ਬੈਠੇ ਵੇਖ ਤੇਰੇ ਸਭ ਯਾਰ, ਤੇ ਡੂੰਗੀ ਨੇ ਪੁਕਾਰੇ ਸਭ ਨੂੰ ਜਾਣਾ ਹੀ ਉਸ ਯਾਰ, ਤੇ ਟੁੱਟੀ ਕਸ਼ਤੀ ਵਿੱਚ ਦਰਿਆ ਦੇ ਮੌਲਾ ਲਾਵੇ ਪਾਰ।
ਵੀ ਕਹਿੰਦੇ ਨੇ ਕਿ ਸੌਂ ਕੇ ਤੂੰ ਰਾਤ ਲੰਘਾਈ ਅੱਖੀ ਅਜੇ ਖੁਮਾਰ, ਵੀ ਸਾਰੀ ਰਾਤ ਵੀ ਸੁੱਤੇ ਰਹੋ, ਤੇਰੀਆਂ ਅੱਖਾਂ ਦੇ ਵਿੱਚੋਂ ਅਜੇ ਵੀ ਉਹ ਖੁਮਾਰੀ ਤੇ ਅਜੇ ਨੀਂਦਰ ਨਹੀਂ ਉਗੜੀ। ਤੇ ਚੱਲਣ ਲਈ ਤਿਆਰ ਹੋ ਸੱਜਣਾ, ਚੱਲਣ ਲਈ ਤਿਆਰ, ਯਾਨੀ ਕਿ ਤੇਰੀ ਜ਼ਿੰਦਗੀ ਖ਼ਤਮ ਹੋ ਜਾਣੀ ਹੈ, ਇਸ ਵਾਸਤੇ ਤਿਆਰੀ ਕਰ ਤੇ ਛੇਤੀ ਛੇਤੀ ਜਿਹੜਾ ਨਾ ਚੱਲਣ ਲਈ ਤਿਆਰ ਹੋ ਜਾ। ਬਾਦਬਾਨ ਨੂੰ ਖੋਲ ਕੇ ਬੈਠੇ ਵੇਖ ਤੇਰੇ ਸਭ ਯਾਰ, ਬਾਦਬਾਨ ਉਹ ਕੱਪੜਾ ਹੁੰਦਾ ਜਿਹੜਾ ਕਿਸ਼ਤੀ ਦੇ ਉੱਤੇ ਬੰਨਿਆ ਜਾਂਦਾ ਹੈ, ਜਿਹਦੇ ਨਾਲ ਹਵਾ ਦੇ ਪ੍ਰੈਸ਼ਰ ਦਾ ਅੰਦਾਜ਼ਾ ਹੁੰਦਾ ਹੈ, ਨਾਲ ਉਸ ਦੀ ਆਸਾਨੀ ਹੋ ਜਾਂਦੀ ਕਿ ਹਵਾ ਦੇ ਪ੍ਰੈਸ਼ਰ ਨਾਲ ਉਹ ਕੱਪੜਾ ਮੂਵ ਕਰ ਦਿੱਤਾ ਜਾਂਦਾ ਹੈ ਅਤੇ ਕਿਸ਼ਤੀ ਜਿਹੜਾ ਨਾ ਉਹਦੇ ਚਲਾਉਣ ਲਈ ਜ਼ੋਰ ਘੱਟ ਲੱਗਦਾ। ਅਤੇ ਡੂੰਘੀ ਨੈਂ ਪੁਕਾਰੇ ਸਭ ਨੂੰ, ਜਾਣਾ ਹੀ ਉਸ ਯਾਰ ਕਿ ਡੂੰਘੀ ਨੈਂ, ਇਹ ਡੂੰਘੀ ਦਰਿਆ ਜਾਂ ਨਹਿਰ ਜਾਂ ਨਦੀ ਜਿਹੜੀ ਨੇ ਪੁਕਾਰਦੀ ਪਈ ਹੈ ਕਿ ਜਾਣਾ ਹੀ ਉਸ ਵੀ ਯਾਰ, ਯਾਨੀ ਕਿ ਸਾਰਿਆਂ ਹੀ ਜਾਣਾ। ਅਤੇ ਟੁੱਟੀ ਕਿਸ਼ਤੀ ਵਿੱਚ ਦਰਿਆ ਦੇ ਮੌਲਾ ਲਾਵੇ ਪਾਰ, ਯਾਨੀ ਇਹ ਕਿਸ਼ਤੀ ਵੀ ਸਾਡੀ ਟੁੱਟੀ ਹੈ, ਇਸ ਨੂੰ ਉਸ ਰੱਬ ਤਾਲਾ ਦੀ ਜ਼ਾਤ ਹੀ ਜਿਹੜੀ ਨਾ ਪਾਰ ਲਾ ਸਕਦੀ ਹੈ।